ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਐਮ ਇਸ਼ੂਜ਼ ਤੋਂ ਬਾਅਦ ਤੁਹਾਡੀਆਂ ਲਿਖਤਾਂ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਮੁਸਲਮਾਨ ਭਰਾਵਾਂ ਭੈਣਾਂ ਨੂੰ ਰਮਜ਼ਾਨ ਦੀ ਮੁਬਾਰਕ ਦਿੰਦੇ ਹਾਂ। ਰੱਬ ਰਹਿਮਤ ਕਰੇ ਇਸ ਇਬਾਦਤਾਂ ਇਨਾਇਤਾਂ ਤੇ ਬਰਕਤਾਂ ਦੇ ਮਹੀਨੇ 'ਚ ਸਭ ਨੂੰ ਆਪਣੇ ਨਾਲ ਜੁੜਨ ਦੀ ਹਿੰਮਤ ਦੇ। ਰੱਬ ਦੀ ਯਾਦ ਹਮੇਸ਼ਾ ਸਾਨੂੰ ਰਹੇ, ਕਦੇ ਨਾ ਭੁੱਲੇ। ਔਰ ਅਸੀਂ ਜਿਹੜਾ ਆਪਣਾ ਇਹ ਰੂਹਾਨੀਅਤ ਦਾ ਸੁਨੇਹਾ ਦੇਣ ਵਾਲਾ ਮੈਸੇਜ ਅੱਜ ਦੇ ਵਿਚਾਰ ਦੇ ਥੱਲੇ ਇਸ ਨੂੰ ਦੁਬਾਰਾ ਕਰ ਰਹੇ ਹਾਂ, ਕਿਉਂਕਿ ਪਹਿਲਾਂ ਅਸੀਂ 3 ਸੈਗਮੈਂਟਸ ਦੇ ਵਿੱਚ ਹੀ ਸਮੇਟ ਦਿੰਦੇ ਸੀ। ਔਰ ਮੈਂ ਅੱਜ ਦੀ ਇਸ ਵਿਚਾਰ ਨੂੰ, ਕਿਉਂਕਿ ਰਮਜ਼ਾਨ ਦੀ ਸ਼ੁਰੂਆਤ ਹੈ ਔਰ ਜਿਹੜੀ ਇਸਲਾਮ ਔਰ ਸਿੱਖੀ ਦੀ ਸਾਂਝ ਹੈ, ਇਸ ਨੂੰ ਅਲਾਮਾ ਇਕਬਾਲ ਨੇ ਜਦੋਂ ਇਹ ਸਾਂਝ ਦੀ ਗੱਲ ਜਦੋਂ ਉਹਨਾਂ ਨੇ ਆਪਣੀ ਬਾਂਗੇ ਦਰਾ ਕਿਤਾਬ ਦੇ ਵਿੱਚ ਨਾਨਕ ਨਜ਼ਮ ਦੇ ਵਿੱਚ ਇਹ ਫਰਮਾਇਆ ਕਿ ਫਿਰ ਉਠੀ ਆਖਰ ਸਦਾ तौहीद की पंजाब से हिंद को एक मर्द कामिल ने जगाया ख्वाब से। ਹੁਣ ਇਹ ਬਾਬੇ ਨਾਨਕ ਨੂੰ ਇਸ ਤੋਂ ਚੰਗੀ ਟ੍ਰਿਬਿਊਟ ਕਿਸੇ ਹੋਰ ਨੇ ਕਦੇ ਸਾਊਥ ਏਸ਼ੀਆ 'ਚ ਕਿਸੇ ਸਿੱਖ ਨੇ ਵੀ ਨਹੀਂ ਦਿੱਤੀ। ਜੇ ਉਹਨਾਂ ਦੀ ਅਸੀਂ ਪੂਰੀ ਨਜ਼ਮ ਪੜ੍ਹੀਏ, ਪਰ ਉਹਨਾਂ ਨੇ ਉਸ ਮਰਦੇ ਕਾਮਿਲ ਗੁਰੂ ਨਾਨਕ ਸਾਹਿਬ ਨੂੰ ਐਡਰੈਸ ਕਰਕੇ ਤੇ ਤੌਹੀਦ ਦੀ ਸਾਂਝ ਜਿਹੜੀ ਗੱਲ ਕੀਤੀ, ਇਹ ਇੱਕ ਐਸੀ ਸਾਂਝ ਹੈ ਜਿਹੜੀ ਹਮੇਸ਼ਾ ਦੋਨਾਂ ਕੌਮਾਂ ਦੇ ਵਿਚਾਲੇ, ਬੇਸ਼ੱਕ ਹਿਸਟਰੀ ਕਾਇੰਡ ਨਹੀਂ ਸੀ 18ਵੀਂ ਸਦੀ 'ਚ ਟੱਕਰ ਦਾ ਪੀਰੀਅਡ, ਮੁਗਲ ਸਾਮਰਾਜ ਹੋਏ ਜਾਂ ਦਰਾ ਖੈਬਰ ਪਾਰ ਦੇ ਆਉਣ ਵਾਲੇ, ਪਰ ਇਹੀ ਇੱਕ ਕਾਰਨ ਹੈ। ਇੱਕ ਬੜਾ ਖੂਬਸੂਰਤ ਡਾਇਲੋਗ ਜਿਹੜਾ ਕਾਇਦੇ ਆਜ਼ਮ ਔਰ ਸਿੱਖ ਫਿਲਾਸਫਰ ਜਿਹੜੇ ICS ਕਰਨ ਦੇ ਲਈ, ICS ਇਹਨਾਂ ਨੇ ਕੀਤਾ ਪੜ੍ਹਨ ਦੇ ਲਈ, ਇੰਗਲੈਂਡ ਜਾ ਰਹੇ ਸੀ ਔਰ ਸਮੁੰਦਰੀ ਜਹਾਜ਼ 'ਚ ਉਹ ਇਕੱਠੇ ਟਰੈਵਲ ਕਰ ਰਹੇ ਸੀ। ਔਰ ਉਦੋਂ ਇਹ ਸਟੂਡੈਂਟ ਸੀ ਸਰਦਾਰ ਕਪੂਰ ਸਿੰਘ, ਉਹਨਾਂ ਨੇ ਆਪਣੀ ਕਿਤਾਬ ਸਾਚੀ ਸਾਖੀ ਦੇ ਵਿੱਚ ਇਸ ਨੂੰ ਅੰਕਿਤ ਕੀਤਾ ਹੈ। ਉਹਦੇ 'ਚ ਉਹਨਾਂ ਨੇ ਕਿਹਾ ਵੀ ਕਾਇਦੇ ਆਜ਼ਮ ਨੇ ਮੈਨੂੰ ਪੁੱਛਿਆ ਕਿ ਇਸਲਾਮ ਨੇ ਸਿੱਖੀ ਦਾ ਸੱਜਾ ਹੱਥ ਫੜਿਆ ਹੋਇਆ ਹੈ, ਪਰ ਕੀ ਕਾਰਨ ਹੈ ਕਿ ਸਿੱਖ ਆਪਣਾ ਮੂੰਹ ਹਮੇਸ਼ਾ ਹਿੰਦੂਆਂ ਵੱਲ ਰੱਖਦੇ ਨੇ? ਤੇ ਸਰਦਾਰ ਕਪੂਰ ਸਿੰਘ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਇਟ ਇਜ਼ ਨਾਟ ਏ ਸਪਿਰਿਚੁਅਲ ਟ੍ਰੇਟ, ਇਟ ਇਜ਼ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ। ਕਿ ਇਹ ਰੂਹਾਨੀ ਅਮਲ ਨਹੀਂ ਹੈ, ਇਹ ਇਤਿਹਾਸ ਦਾ ਹੀ ਕੁਝ ਬਣ ਗਿਆ ਕਿ ਇਹ ਪ੍ਰੀਡਿਸਪੋਜੀਸ਼ਨ ਹਿਸਟਰੀ ਨੇ ਇਸ ਪਾਸੇ। ਔਰ ਕਾਇਦੇ ਆਜ਼ਮ ਨੇ ਕਿਹਾ ਯੂ ਹੈਵ ਸਪੋਕਨ ਪ੍ਰੋਫਾਉਂਡਲੀ, ਕਿ ਤੂੰ ਬਹੁਤ ਡੂੰਘੀ ਗੱਲ ਕੀਤੀ ਹੈ। ਔਰ ਅਸੀਂ ਸਮਝਦੇ ਹਾਂ ਕਿ 47 ਤੋਂ ਬਾਅਦ ਸਾਡਾ ਤਜਰਬਾ ਜਿਹੜਾ ਕੌਮ ਦਾ ਹਿੰਦੂ ਰਾਜ ਦੇ ਥੱਲੇ ਹੋਇਆ, ਉਸ ਨੇ ਉਹ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਵਾਲਾ ਐਂਗਲ ਖਤਮ ਕਰ ਦਿੱਤਾ ਹੈ। ਤੇ ਅੱਜ ਨਾ ਸਿਰਫ ਇੱਕ ਜਿਹੜੀ ਸਪਿਰਿਚੁਅਲ ਸਾਂਝ ਦੀ ਗੱਲ ਤੌਹੀਦ ਦੀ, ਗੁਰੂ ਨਾਨਕ ਸਾਹਿਬ ਔਰ ਭਾਈ ਮਰਦਾਨਾ, ਗੁਰੂ ਨਾਨਕ ਸਾਹਿਬ ਨੂੰ ਬਾਣੀ ਜਿਹੜੀ ਹੈ ਉਹ ਆਈ ਹੈ, ਜਾਂ ਜਿਸ ਨੂੰ ਅਸੀਂ ਉਹਨਾਂ ਨੇ ਭਾਈ ਮਰਦਾਨਾ ਜਿਹੜੇ ਕਿ ਉਹਨਾਂ ਦੇ ਰਬਾਬੀ ਸਨ, ਗੁਰੂ ਸਾਹਿਬ ਨੇ ਫਰਮਾਇਆ ਕਿ ਮਰਦਾਨਿਆਂ ਰਬਾਬ ਵਜਾਏ ਬਾਣੀ ਆਈ ਹੈ। ਸੋ ਇਹ ਬਾਬੇ ਨਾਨਕ ਦੀ ਬਾਣੀ ਔਰ ਭਾਈ ਮਰਦਾਨੇ ਦੀ ਰਬਾਬ ਜਿਹੜੀ ਸਿੱਖੀ ਔਰ ਇਸਲਾਮ ਦੀ ਸਾਂਝ, ਜਿਹੜੀ ਫੇਰ ਸਾਈਂ ਮੀਆਂ ਮੀਰ ਜਿਨ੍ਹਾਂ ਤੋਂ ਗੁਰੂ ਅਰਜਨ ਸਾਹਿਬ ਨੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾਇਆ, ਔਰ ਬਾਅਦ ਦੇ ਵਿੱਚ ਨਬੀ ਖਾਨ, ਗਨੀ ਖਾਨ ਔਰ ਭੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਜਿਹੜੇ ਸੈਯਦ ਪਠਾਨ ਸਨ, ਔਰ ਉਹਨਾਂ ਦੇ 2 ਬੇਟੇ 400 ਮੁਰੀਦ ਜਿਹੜੇ ਜਿਨ੍ਹਾਂ ਦਾ ਖੂਨ ਸਿੱਖਾਂ ਦੇ ਖੂਨ ਦੇ ਨਾਲ ਸਾਂਝਾ ਡੁੱਲਿਆ 22 ਧਾਰ ਦੇ ਪਹਾੜੀ ਹਿੰਦੂ ਰਾਜਿਆਂ ਦੇ ਖਿਲਾਫ ਲੜਦੇ ਆ। ਸੋ ਇਹ ਜਿਹੜੀ ਰੂਹਾਨੀਅਤ ਦੇ ਨਾਲ ਤੁਰਿਆ ਹਿਸਟੋਰੀਕਲ ਪਾਰਟ ਸੀ। ਅੱਜ ਜਦੋਂ ਕਿ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਸਥਾਪਿਤ ਹੁੰਦਾ ਹੈ, ਅਸੀਂ ਅਗਲੀ ਫੇਸ ਹਿੰਦੂਤਵਾ ਦਾ ਦੇਖਿਆ, ਤੇ ਇਹ ਸਾਂਝਾਂ ਹਰ ਪੱਖੋਂ ਹੀ ਹੁਣ ਮਜ਼ਬੂਤੀ ਵੱਲ ਵਧੀਆਂ ਨੇ। ਔਰ ਖਾਲਿਸਤਾਨ ਭਵਿੱਖ ਦਾ ਜਿਸ ਨੂੰ ਅਸੀਂ ਹਮਸਾਇਆ ਪਾਕਿਸਤਾਨ ਸਾਡਾ, ਔਰ ਇਹ ਸਾਰੀ ਸਾਂਝਾਂ ਦੀ ਗੱਲ ਮੈਂ ਸਮਝਦਾ ਕਿ ਕਿਵੇਂ ਇਹ ਭਾਈ ਮਰਦਾਨਾ ਔਰ ਗੁਰੂ ਨਾਨਕ ਸਾਹਿਬ ਦੀ ਸਾਂਝ ਨੇ ਇਸ ਦੀਆਂ ਫਾਊਂਡੇਸ਼ਨਸ ਰੱਖੀਆਂ ਨੇ। ਪਾਕਿਸਤਾਨ ਚੋਂ ਇੱਕ ਬੀਬੀ ਸਭਾ ਪਰਵੇਜ਼ ਕਿਆਨੀ ਜਿਹੜੇ ਆਪਣਾ ਖੋਜ ਚੈਨਲ ਚਲਾਉਂਦੇ ਨੇ,
ਔਰ ਉਹਨਾਂ ਦੀ ਇੱਕ 8 ਮਿੰਟ ਦੀ ਵੀਡੀਓ ਜਿਹੜੀ ਅਚਾਨਕ ਮੇਰੀ ਨਜ਼ਰੀ ਪਈ ਔਰ ਮੈਨੂੰ ਇਹ ਲੱਗਾ ਕਿ ਵੀ ਇਸ ਤੋਂ ਵਧੀਆ ਹੋਰ ਕੋਈ ਮੈਸੇਜ ਨਹੀਂ ਹੈ ਸਾਂਝਾਂ ਦਾ, ਜਿਵੇਂ ਉਹਨਾਂ ਨੇ ਹਿਸਟਰੀ ਨੂੰ ਵੀ ਆਪਣੇ ਰੱਖਿਆ ਉਸ ਸਾਰੇ ਨੂੰ, ਔਰ ਇਹ ਇੱਕ ਪਿਆਰ ਦੀ ਸਾਂਝ। ਮੈਂ ਸਮਝਦਾ ਵੀ ਅੱਜ ਦਾ ਜਿਹੜਾ ਅਸੀਂ ਜਦੋਂ ਇਹ ਸੈਗਮੈਂਟ ਇਸ ਕੋਵਿਡ ਦੀ ਇਸ ਪੈਂਡੇਮਿਕ ਦੇ ਵਿਚਾਲੇ ਘਰਾਂ 'ਚ ਬੈਠੇ ਕਰ ਰਹੇ ਹਾਂ, ਇਹਦੇ ਨਾਲ ਹੀ ਅਸੀਂ ਇਸ ਸੈਗਮੈਂਟ ਨੂੰ ਜਿਹੜਾ ਕਲੋਜ਼ ਵੀ ਕਰਦੇ। ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਬੀਬੀ ਸਭਾ ਪਰਵੇਜ਼ ਕਿਆਨੀ ਜੀ ਦਾ ਜਿਹੜਾ ਇਹ 8 ਮਿੰਟ ਦਾ ਵੀਡੀਓ ਹੈ ਜਿਹਦੇ 'ਚ ਕਿ ਉਹਨਾਂ ਨੇ ਬੜੀ ਖੂਬਸੂਰਤੀ ਨਾਲ ਦੋਨਾਂ ਕੌਮਾਂ, ਮਾਸ਼ਰੇ ਦੀ ਸਾਂਝ ਔਰ ਇਸ ਸਾਰੇ ਦੀ ਗੱਲ ਕੀਤੀ ਹੈ, ਉਹ ਚਲਾ ਦੇ ਜੀ। ਰਾਸਨ अस्सलाम वालेकुम जी, आदाब, सत श्री अकाल। मैं आस करदी हाँ कि तुसी सारे जी राजी खुशी होवोगे। ਅੱਜ ਮੈਂ ਗੱਲਬਾਤ ਸ਼ੁਰੂ ਕਰਾਂਗੀ ਰੁਬਾਬ ਤੋਂ। ਰੁਬਾਬ ਨੂੰ ਸਾਜ਼ਾਂ ਦਾ ਸੁਲਤਾਨ ਵੀ ਕਿਹਾ ਜਾਂਦਾ ਹੈ। ਰੁਬਾਬ ਮੁੱਢਲੇ ਤੌਰ ਤੇ ਅਫਗਾਨਿਸਤਾਨ ਦੀ ਧਰਤੀ ਨਾਲ ਜੁੜਿਆ ਹੋਇਆ ਹੈ, ਪਰ ਸੈਂਟਰਲ ਏਸ਼ੀਆ, ਪਾਕਿਸਤਾਨ, ਈਰਾਨ ਤੇ ਇੰਡੀਆ ਦੇ ਮੌਸੀਕਾਰਾਂ ਨੇ ਵੀ ਇਹਦੀ ਬੜੀ ਮਨਮੋਹਕ ਵਰਤੋਂ ਕੀਤੀ ਹੈ। ਇਸੇ ਤਰ੍ਹਾਂ ਸਾਡੇ ਬਲੋਚ, ਕਸ਼ਮੀਰੀ ਤੇ ਪਸ਼ਤੂਨ ਮਿਊਜ਼ੀਸ਼ੀਅਨਸ ਦੇ ਨਾਲ-ਨਾਲ ਤਾਜਿਕ, ਈਰਾਨੀ ਤੇ ਟਰਕਿਸ਼ ਸੰਗੀਤਕਾਰਾਂ ਨੇ ਵੀ ਇਹਦੀ ਬੜੀ ਕਮਾਲ ਵਰਤੋਂ ਕੀਤੀ ਹੈ। ਇਸੇ ਤਰ੍ਹਾਂ ਜੇ ਅਸੀਂ ਤਾਰੀਖ ਦੇ ਸਫੇ ਖੋਲੀਏ ਤੇ ਸੂਫੀਆਂ ਨੇ ਵੀ ਇਹਨੂੰ ਬੜੀ ਇੰਪੋਰਟੈਂਸ ਦਿੱਤੀ ਹੈ। ਸੂਫੀਆਂ ਦੇ ਵਿਚਾਰ ਰੁਬਾਬ ਦੀਆਂ ਧੁਨਾਂ ਰਾਹੀਂ ਆਮ ਲੋਕਾਈ ਤੱਕ ਅੱਪੜਦੇ ਸੀ। ਇਤਿਹਾਸ ਵਿੱਚ ਜਦੋਂ ਅਸੀਂ ਰੁਬਾਬ ਦਾ ਤਜ਼ਕਰਾ ਪੜ੍ਹਦੇ ਹਾਂ ਤੇ ਉੱਥੇ ਸਾਨੂੰ ਇੱਕ ਬੜੇ ਵੱਡੇ ਰੁਬਾਬੀ ਦਾ ਨਾਮ ਵੀ ਮਿਲਦਾ ਹੈ। ਇੱਕ ਐਸਾ ਰੁਬਾਬੀ ਜਿਹਦਾ ਨਾਂ ਹਮੇਸ਼ਾ ਆਦਰ, ਮਾਣ ਤੇ ਰਿਸਪੈਕਟ ਨਾਲ ਲਿਆ ਜਾਂਦਾ ਰਹੇਗਾ। ਇੱਕ ਐਸਾ ਰੁਬਾਬੀ ਜਿਹਦੀਆਂ ਧੁਨਾਂ ਤੇ ਸਤਿਗੁਰੂ ਆਪਣੇ ਸ਼ਬਦਾਂ ਦਾ ਉਚਾਰਨ ਕਰਦੇ ਸੀ। ਜੀ ਹਾਂ, ਮੈਂ ਭਾਈ ਮਰਦਾਨਾ ਜੀ ਦੀ ਹੀ ਗੱਲ ਕਰ ਰਹੀ ਹਾਂ। ਰੁਬਾਬ ਇੱਕ ਐਸਾ ਵਾਹਿਦ ਸਾਜ਼ ਹੈ ਜੋ ਪਹਿਲੇ ਦਿਨ ਤੋਂ ਹੀ ਕਿਸੇ ਧਰਮ ਨਾਲ ਜੁੜਿਆ ਹੋਇਆ ਹੈ। ਸਿੱਖ ਧਰਮ ਵਿੱਚ ਜਦੋਂ ਸਭ ਤੋਂ ਪਹਿਲੇ ਰੁਬਾਬ ਦੀ ਵਰਤੋਂ ਕੀਤੀ ਗਈ ਤੇ ਉਹ ਰੁਬਾਬ ਭਾਈ ਮਰਦਾਨਾ ਜੀ ਹੀ ਵਜਾਉਂਦੇ ਸੀ। ਬਾਬਾ ਗੁਰੂ ਨਾਨਕ ਜੀ ਜੰਗਲ, ਬੇਲੇ, ਬਸਤੀਆਂ ਫਿਰਦੇ ਸੀ ਤੇ ਭਾਈ ਮਰਦਾਨਾ ਜੀ ਦੀਆਂ ਰੁਬਾਬੀ ਧੁਨਾਂ ਤੇ ਬਾਨੀ ਗਾਉਂਦੇ ਸੀ। ਭਾਈ ਮਰਦਾਨਾ ਜੀ ਮਰ ਜਾਣਾ ਤੂੰ ਮਰਦਾ ਨਾ ਕਿਵੇਂ ਬਣੇ, ਇਸ ਕਹਾਣੀ ਦਾ ਤੁਹਾਨੂੰ ਸਭ ਨੂੰ ਪਤਾ ਹੈ। ਅਸਲ ਵਿੱਚ ਬਾਬਾ ਨਾਨਕ ਜੀ ਤੇ ਭਾਈ ਮਰਦਾਨਾ ਜੀ ਦੀ ਜੋ ਸਾਂਝ ਸੀ, ਜੋ ਪਿਆਰ ਸੀ, ਉਹ ਇੱਕ ਪੂਰੀ ਹਯਾਤੀ ਹੈ। ਇਹ ਸਾਂਝ ਤੇ ਇਹ ਪਿਆਰ ਅਖੀਰ ਉਮਰ ਤੱਕ ਬਣਿਆ ਰਿਹਾ। ਭਾਈ ਮਰਦਾਨਾ ਜੀ ਬਾਬਾ ਨਾਨਕ ਜੀ ਤੋਂ ਵੱਖ ਕਦੀ ਵੀ ਨਹੀਂ ਸਨ ਰਹਿੰਦੇ। ਉਹ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੇ ਸੀ। ਬਾਬਾ ਨਾਨਕ ਜੀ ਦੀਆਂ ਉਦਾਸੀਆਂ ਵਿੱਚ ਵੀ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਇਕੱਠੇ ਰਹੇ। ਸਿੱਖ ਧਰਮ ਵਿੱਚ ਬਾਬਾ ਨਾਨਕ ਜੀ ਦੇ ਜੋ ਸਫ਼ਰ ਹਨ ਜਾਂ ਜੋ ਜਰਨੀਜ਼ ਹਨ, ਉਹਨਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਇੱਕ ਵਾਰੀ ਭਾਈ ਮਰਦਾਨਾ ਜੀ ਬਾਬਾ ਗੁਰੂ ਨਾਨਕ ਜੀ ਤੋਂ ਥੋੜੀ ਦੇਰ ਲਈ ਵੱਖ ਹੋਏ, ਪਰ ਜਲਦੀ ਪਰਤ ਆਏ, ਕਿਉਂ ਜੇ ਉਹਨਾਂ ਦਾ ਆਪਣੇ ਸਾਥੀ, ਆਪਣੇ ਗੁਰੂ ਤੇ ਆਪਣੇ ਮੈਂਟੋਰ ਤੋਂ ਬਿਨਾਂ ਦਿਲ ਨਹੀਂ ਸੀ ਲੱਗਦਾ। ਕਿਉਂ ਜੇ ਬਾਬਾ ਨਾਨਕ ਜੀ ਨੇ ਕਿਸੇ ਵੀ ਜ਼ਾਤ, ਰੰਗ, ਨਸਲ ਤੇ ਮਜ਼ਹਬ ਤੋਂ ਹਟ ਕੇ ਸਿਰਫ ਇਨਸਾਨੀਅਤ ਦੀ ਨੀਂਹ ਤੇ ਭਾਈ ਮਰਦਾਨਾ ਜੀ ਨਾਲ ਰਿਸ਼ਤਾ ਬਣਾਇਆ ਸੀ। ਭਾਈ ਮਰਦਾਨਾ ਜੀ ਤੇ ਬਾਬਾ ਗੁਰੂ ਨਾਨਕ ਜੀ ਦੀ ਇਹ ਸਾਂਝ ਇਨਸਾਨੀਅਤ ਲਈ ਇੱਕ ਵੱਖਰੀ ਮਿਸਾਲ ਹੈ। ਇਹ ਸਾਂਝ ਪੰਜਾਬ ਦੀ ਧਰਤੀ ਦੀ ਇੱਕ ਸੁੱਚੀ ਕਹਾਣੀ ਹੈ ਤੇ ਇਹ ਇੱਕ ਲੈਗਸੀ ਹੈ ਜੋ ਅੱਜ ਵੀ ਮੌਜੂਦ ਹੈ। ਮੈਂ ਕੁਝ ਚਿਰ ਹੀ ਹੋਇਆ ਪੰਜਾਬ ਤੇ ਪੰਜਾਬੀਆਂ ਤੇ ਜਦੋਂ ਗੱਲ ਕਰਨੀ ਸ਼ੁਰੂ ਕੀਤੀ ਤੇ YouTube ਤੇ ਵੀਡੀਓਜ਼ ਪਾਉਣਾ ਸ਼ੁਰੂ ਕੀਤੀਆਂ। ਐਸੇ ਦੌਰਾਨ ਮੈਨੂੰ ਚੜ੍ਹਦੇ ਪੰਜਾਬ ਤੋਂ ਖਾਸ ਕਰਕੇ ਪੰਜਾਬੀਆਂ, ਸਿੱਖ ਵੀਰਾਂ ਬਹੁਤ ਜ਼ਿਆਦਾ ਮਾਣ, ਪਿਆਰ ਤੇ ਰਿਸਪੈਕਟ ਦਿੱਤੀ। ਮੈਂ ਤੁਹਾਡਾ ਸਭ ਦਾ ਬਹੁਤ ਜ਼ਿਆਦਾ ਥੈਂਕ ਯੂ ਬੋਲਦੀ ਹਾਂ। ਇਸੇ ਦੌਰਾਨ ਮੇਰੀ ਗੱਲ ਹੋ ਰਹੀ ਸੀ ਸਾਡੇ ਇੱਕ ਵੀਰ ਨੇ ਪੰਜਾਬ ਮੁਹਾਲੀ ਤੋਂ, ਜਸਪ੍ਰੀਤ ਸਿੰਘ, ਬੜੇ ਅੱਛੇ ਆਰਟਿਸਟ ਨੇ ਤੇ ਇਹਨਾਂ ਬਹੁਤ ਸਾਰੇ ਅਵਾਰਡਸ ਵੀ ਵਿਨ ਕੀਤੇ ਨੇ। ਇਹਨਾਂ ਮੇਰੇ ਨਾਲ ਗੱਲ ਕੀਤੀ ਤੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਇੱਕ ਗਿਫਟ ਦੇਣਾ ਚਾਹੁੰਦਾ, ਕੀ ਤੁਸੀਂ ਐਕਸੈਪਟ ਕਰੋਗੇ? ਮੈਂ ਉਹਨਾਂ ਨੂੰ ਕਿਹਾ ਕਿ ਇਹ ਤੇ ਮੇਰੇ ਲਈ ਬੜੀ ਆਨਰ ਦੀ ਗੱਲ ਹੈ ਕਿ ਕੋਈ ਚੜ੍ਹਦੇ ਪੰਜਾਬ ਤੋਂ ਵੀਰ, ਪੰਜਾਬੀ ਵੀਰ ਮੈਨੂੰ ਗਿਫਟ ਦੇਣਾ ਚਾਹੁੰਦਾ ਹੈ। ਮੈਂ ਜ਼ਰੂਰ ਐਕਸੈਪਟ ਕਰਾਂਗੀ। ਉਹਨਾਂ ਮੇਰੇ ਕੋਲੋਂ ਕੁਝ ਦਿਨਾਂ ਦਾ ਟਾਈਮ ਲਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਮੈਨੂੰ ਇੱਕ ਰੈਪ ਅਪ ਵੀਡੀਓ ਤੇ ਕੁਝ ਇਮੇजेस ਸ਼ੇਅਰ ਕੀਤੇ। ਆਓ ਤੁਹਾਨੂੰ ਵੀ ਵਿਖਾਨੀ ਆ। ਉਸ ਤੋਂ ਬਾਅਦ ਗੱਲ ਕਰਾਂਗੇ। ਮੈਨੂੰ ਤੇ ਇਹ ਰੈਪ ਅਪ ਵੀਡੀਓ ਤੇ ਇਮੇजेस ਵੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ।
ਤੁਸੀਂ ਵੀਡੀਓ ਦੇਖੀ, ਇਮੇਜ ਦੇਖਿਆ, ਕੁਝ ਸਮਝ ਆਈ? ਹਾਂਜੀ, ਇਹਨਾਂ ਭਾਈ ਮਰਦਾਨਾ ਜੀ ਤੇ ਬਾਬਾ ਗੁਰੂ ਨਾਨਕ ਜੀ ਦੀ ਸਾਂਝ ਨੂੰ ਇੱਕ ਸਿੰਬੋਲਿਕ ਵੇ 'ਚ ਪੇਂਟ ਕੀਤਾ ਹੈ। ਬਹੁਤ ਖੂਬਸੂਰਤ ਹੈ। ਜਿਵੇਂ ਸ਼ਾਇਰੀ ਦੀ ਆਪਣੀ ਜ਼ੁਬਾਨ ਹੁੰਦੀ ਹੈ, ਉਹਦੇ 'ਚ ਕੁਝ ਤਸ਼ਬੀਹਾਤ ਜਾਂ ਇਸਤਾਰੇ ਹੁੰਦੇ ਨੇ, ਇਵੇਂ ਰੰਗਾਂ ਦੇ ਵੀ ਆਪਣੇ ਬੜੇ ਸਟਰੋਂਗ ਮੀਨਿੰਗਸ ਹੁੰਦੇ ਨੇ। ਇਹਨਾਂ ਕਿੰਨਾ ਖੂਬਸੂਰਤ ਯੈਲੋ ਕਲਰ ਦਿਖਾਇਆ ਹੈ, ਜਿਹਦੇ 'ਚ ਭਾਈ ਮਰਦਾਨਾ ਜੀ ਤੇ ਬਾਬਾ ਗੁਰੂ ਨਾਨਕ ਜੀ ਇਕੱਠੇ ਬੈਠੇ ਨੇ। ਭਾਈ ਮਰਦਾਨਾ ਜੀ ਦੀ ਝੋਲੀ ਵਿੱਚ ਰੁਬਾਬ ਪਿਆ ਹੋਇਆ ਹੈ। ਯੈਲੋ ਕਲਰ ਬੇਸਿਕਲੀ ਦੋਸਤੀ ਤੇ ਸਾਂਝ ਦੀ ਨਿਸ਼ਾਨੀ ਹੈ। ਇਸੇ ਤਰ੍ਹਾਂ ਹਾਰਟ ਯਾਨੀ ਕਿ ਦਿਲ, ਰੂਟਸ, ਉਹਦੇ 'ਚੋਂ ਜੜ੍ਹਾਂ ਨਿਕਲ ਰਹੀਆਂ ਹਨ। ਵਿੱਚ ਉਹਨਾਂ ਲਿਖਿਆ ਹੈ ਗੁਰਮੁਖੀ ਵਿੱਚ ਇੱਕ ਯਾਨੀ ਇਲਾਹੀ, ਰੂਹ ਤੋਂ ਦਿਲ ਤੋਂ ਸਾਂਝ ਦੀਆਂ ਜੜ੍ਹਾਂ ਨਿਕਲ ਰਹੀਆਂ ਹਨ। ਜੋ ਕੁਝ ਇਸ ਸਿੰਬੋਲਿਕ ਪੇਂਟਿੰਗ ਵਿੱਚ ਦਿਖਾਇਆ ਗਿਆ ਹੈ, ਤੁਸੀਂ ਉਹਨੂੰ ਆਪਣੇ ਆਪਣੇ ਮੁਤਾਬਿਕ ਮਾਨੀ ਦੇ ਸਕਦੇ ਹੋ, ਲੇਕਿਨ ਮੈਂ ਸਮਝਦੀ ਹਾਂ ਕਿ ਇਸ ਪੇਂਟਿੰਗ ਵਿੱਚ ਬਾਬਾ ਨਾਨਕ ਜੀ ਤੇ ਭਾਈ ਮਰਦਾਨਾ ਜੀ ਦੀ ਸਾਂਝ ਤੇ ਪਿਆਰ ਨੂੰ ਇੱਕ ਵੱਖਰੇ ਤੇ ਸੋਹਣੇ ਰੰਗਾਂ 'ਚ ਦਿਖਾਇਆ ਗਿਆ ਹੈ। ਭਾਈ ਮਰਦਾਨਾ ਜੀ ਦੀ ਗੋਦ ਵਿੱਚ ਰੁਬਾਬ ਦਿਸ ਰਿਹਾ ਹੈ, ਜਦਕਿ ਬਾਬਾ ਨਾਨਕ ਜੀ ਸਾਹਮਣੇ ਬੈਠੇ ਸ਼ਬਦਾਂ ਦਾ ਉਚਾਰਨ ਕਰ ਰਹੇ ਨੇ। ਆਰਟਿਸਟ ਨੇ ਮੇਰੇ ਖਿਆਲ ਨੀਲਾ ਰੰਗ ਸਿੱਖੀਜ਼ਮ ਨੂੰ ਰਿਪਰੈਜ਼ੈਂਟ ਕਰਦਾ ਦਿਖਾਇਆ ਹੈ, ਜਦਕਿ ਸਾਵਾ ਰੰਗ ਮੁਸਲਮਾਨਾਂ ਨੂੰ। ਜਸਪ੍ਰੀਤ ਖੁਦ ਪਾਕਿਸਤਾਨ ਆ ਕੇ ਮੈਨੂੰ ਇਹ ਗਿਫਟ ਦੇਣਾ ਚਾਹੁੰਦਾ ਹੈ। ਜਸਪ੍ਰੀਤ, ਮੈਂ ਦੁਆ ਕਰਦੀ ਹਾਂ, ਅਰਦਾਸ ਕਰਦੀ ਹਾਂ ਕਿ ਤੇਰਾ ਪਾਕਿਸਤਾਨ ਆਉਣ ਲਈ ਰਾਹ ਖੁੱਲੇ। ਮੈਂ ਬੜੀ ਰੀਝ ਨਾਲ ਆਪਣੇ ਵੀਰ ਦਾ ਇੰਤਜ਼ਾਰ ਕਰਾਂਗੀ, ਕਿਉਂਕਿ ਉਹ ਬਾਬਾ ਗੁਰੂ ਨਾਨਕ ਜੀ ਤੇ ਭਾਈ ਮਰਦਾਨਾ ਜੀ ਦੀ ਉਸ ਸਾਂਝ ਨੂੰ ਗੂੜਾ ਕਰਨਾ ਚਾਹੁੰਦਾ ਹੈ, ਜਿਹੜੀ ਸਾਡੇ ਬਜ਼ੁਰਗਾਂ ਤੇ ਪੁਰਖਾਂ ਹੁਣ ਤੱਕ ਸੰਭਾਲ ਰੱਖੀ ਹੈ। ਮੈਂ ਇਹ ਪੇਂਟਿੰਗ, ਇਹ ਤਸਵੀਰ ਆਪਣੇ ਘਰ ਦੀ ਇੱਕ ਦੀਵਾਰ ਤੇ ਸਜਾ ਦਿਆਂਗੀ, ਤਾਂ ਕਿ ਇਨਸਾਨੀਅਤ ਦੀ ਸਾਂਝ ਦੀ ਇਹ ਤਸਵੀਰ ਹਮੇਸ਼ ਮੇਰੀਆਂ ਅੱਖਾਂ ਦੇ ਸਾਹਮਣੇ ਰਵੇ। ਜਸਪ੍ਰੀਤ ਦੀ ਖਾਹਿਸ਼ ਪੂਰੀ ਹੋਵੇ, ਉਹ ਨਨਕਾਣਾ ਸਾਹਿਬ ਆਏ, ਲਾਹੌਰ ਆਏ, ਕਰਤਾਰਪੁਰ ਵੇਖੇ, ਬਾਬਾ ਗੁਰੂ ਨਾਨਕ ਜੀ ਦੀ ਪਵਿੱਤਰ ਧਰਤੀ ਤੇ ਆਪਣੇ ਪੁਰਖਾਂ ਦਾ ਅਹਿਸਾਸ ਫੀਲ ਕਰੇ। ਜਸਪ੍ਰੀਤ ਭੈਣ ਵੱਲੋਂ ਬਹੁਤ ਸਾਰੀਆਂ ਦੁਆਵਾਂ ਤੇ ਬੈਸਟ ਵਿਸ਼ੇਸ ਕਬੂਲ ਕਰੀ। ਤੇਰਾ ਬਹੁਤ ਸ਼ੁਕਰੀਆ। ਦੁਆ ਹੈ ਕਿ ਬਾਬਾ ਗੁਰੂ ਨਾਨਕ ਜੀ ਤੇ ਭਾਈ ਮਰਦਾਨਾ ਜੀ ਦੀ ਸਾਂਝ ਦਾ ਅਸਰ ਹਮੇਸ਼ ਪੰਜਾਬ ਦੀ ਧਰਤੀ ਤੇ ਬਣਿਆ ਰਵੇ, ਕਿਉਂ ਜੇ ਇਨਸਾਨ ਵੱਖ-ਵੱਖ ਵੰਡਾਂ 'ਚ ਵੰਡਿਆ ਹੋਇਆ ਹੈ। ਸ਼ਰੀਕਾ, ਦੁਸ਼ਮਣੀ, ਨਫ਼ਰਤ, ਇਹ ਸਭ ਇਨਸਾਨ ਦੀ ਪੂਰੀ ਹਯਾਤੀ ਦਾ ਘੁੱਟ ਭਰ ਲੈਂਦੇ ਨੇ। ਪਰ ਇੱਕ ਨੁਸਖਾ ਹੈ ਜਿਹਦੇ ਨਾਲ ਇਨਸਾਨ ਪੂਰੀ ਹਯਾਤੀ ਵੀ ਜੀ ਲੈਂਦਾ ਹੈ ਤੇ ਇਹ ਦੋਖੀ ਜਜ਼ਬੇ ਉਹਦੇ ਨੇੜੇ ਵੀ ਨਹੀਂ ਲੱਗਦੇ, ਤੇ ਉਹ ਹੈ ਮੁਹੱਬਤ। ਰੱਬ ਨਾਲ ਮੁਹੱਬਤ, ਇਨਸਾਨਾਂ ਨਾਲ ਮੁਹੱਬਤ, ਆਪਣੇ ਆਲੇ ਦੁਆਲੇ ਨਾਲ ਮੁਹੱਬਤ। ਜਦੋਂ ਅਸੀਂ ਮੁਹੱਬਤ ਦਾ ਜ਼ਿਕਰ ਕਰਦੇ ਹਾਂ ਤੇ ਪੰਜਾਬ ਦੀ ਧਰਤੀ ਮੁਹੱਬਤ ਦੇ ਫੁੱਲਾਂ ਦੀ ਖੁਸ਼ਬੂ ਨਾਲ ਮਹਿਕਦੀ ਹੋਈ ਨਜ਼ਰ ਆਉਂਦੀ ਹੈ, ਤੇ ਰੱਬ ਕਰੇ ਇਹ ਹਮੇਸ਼ ਮਹਿਕਦੀ ਰਹੇ। ਤੁਹਾਨੂੰ ਅੱਜ ਦੀ ਵੀਡੀਓ, ਅੱਜ ਦੀ ਗੱਲਬਾਤ ਕੈਸੀ ਲੱਗੀ? ਫੀਡਬੈਕ YouTube ਦੀ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਹੀ ਦਿਆ ਕਰੋ, ਮੈਨੂੰ ਬੜਾ ਅੱਛਾ ਲੱਗੇਗਾ। ਨੈਕਸਟ ਵੀਡੀਓ ਬੜੀ ਜਾਣਕਾਰੀ ਭਰਪੂਰ ਹੋਏਗੀ, ਕਿਉਂਕਿ ਮੈਂ ਲਹਿੰਦੇ ਪੰਜਾਬ ਦੇ ਕੁਝ ਐਸੇ ਹੀਰੋਜ਼ ਜਿਨ੍ਹਾਂ ਦਾ ਹਿਸਟਰੀ ਤੇ ਬੜਾ ਵੱਡਾ ਨਾਮ ਹੈ, ਪਰ ਲੋਕੀ ਬੜਾ ਘੱਟ ਉਹਨਾਂ ਨੂੰ ਜਾਣਦੇ ਹਨ, ਉਹਨਾਂ ਦੀ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਉਹ ਬੜੀ ਜਾਣਕਾਰੀ ਭਰਪੂਰ ਹੋਏਗੀ। ਸੋ ਨੈਕਸਟ ਵੀਡੀਓ ਦਾ ਇੰਤਜ਼ਾਰ ਕਰੋ, ਤੇ ਅਗਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ। ਚੈਨਲ ਦਾ ਨਾਮ ਹੈ ਖੋਜੋ। ਥੈਂਕ ਯੂ। ਜਿੰਦੇ ਵਸਦੇ ਰਹੋ। ਰੱਬ ਰਾਖਾ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ, ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਨੂੰ ਇੱਕ ਰੋਚੀ ਵੀਰੀ ਕੋ ਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।